ਕੀ ਉਹਦੀ ਸਟੋਰੀ ਸਾਨੂੰ ਦੱਸੋ ਥੋੜਾ। ਉਹ ਈਸਰ ਦਾ ਤੇ ਉਹ ਮਾਂ ਮਰ ਗਈ। ਕੋਈ ਦਿਹਾੜੀ ਦੂੰਦਾ ਸੀ। ਫਿਰ ਨਜੀਰ ਕਾਲਾ ਸੀ ਨਾ, ਉਹਦੇ ਮਾਂ ਤੇ ਦੁੱਧ ਪਲਿਆ ਸੀ। ਹਾਂ ਕਿ ਉਹਨੇ ਦੁੱਧ ਪਿਲਾਇਆ ਆਪਣਾ ਮੁਸਲਮਾਨ ਮਾਂ ਨੇ ਹਾਂ ਸਿੱਖ ਨੂੰ। ਹਾਂ ਤੇ ਕਿੱਡਾ ਕੁ ਹੋਇਆ ਸੀ ਬੱਚਾ ਫਿਰ ਜਦੋਂ ਅਜਾਣਿਆਂ ਵੇਲੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਵੀ ਬੜੇ ਪੈਂਦੇ ਸਨ। ਆ 20 ਮੁਰਦੇ ਆ ਗਏ, ਇਹ ਲਾਂਗੇ 20 ਹੋਰ ਆ ਗਏ, ਬਸ ਲੈਣੇ ਲੱਗੀ ਜਾਂਦੀਆਂ ਸਨ। ਸਹੀ ਸਹੀ। ਹਾਂ ਤੋਬਾ ਯਾਰ ਲਓ, ਉਹ ਵਕਤ ਨਾ ਕੋਈ ਦੇਖੇ। ਨੇ ਕੀ ਆ ਮੁਰਦੇ ਆਂਦੇ ਸੀ ਹੋਰ ਨਹਿਰ ਦੇ ਵਿੱਚ। ਆ ਸਰੀਆਂ ਲੱਥੀ ਸ਼ਿੰਗਾਰਾ ਸੀ, ਉਹ ਨਾਲ ਲਾਂਦਾ ਸ਼ਿੰਗਾਰਾ। ਉਹ ਦਬ ਗਿਆ ਸੀ ਉੱਥੇ ਬੈਠਕ ਜੀ। ਉੱਤੇ ਉਹ ਗਣੀ ਫਟਾਣ ਬੱਕਰੀ ਬੰਦ ਆ ਰਿਹਾ ਹੈ। ਸਾਰਾ ਪੁੱਟ ਲਿਆ, ਉਹਨਾਂ ਨੂੰ ਥਾਂ ਰਹਿਣ ਦੇਣ। ਉਹ ਆਇਆ ਤੇ ਨਾਲ ਪੁਲਿਸ ਸੀ, ਮੈਂਟਰੀ ਸੀ ਨਾਲ। ਉਹ ਪਹਿਲਾਂ ਟੱਪਾ ਮਾਰਿਆ ਕੋਈ, ਫਿਰ ਆਖਣ ਲੱਗਾ ਇੱਥੇ ਮਾਰ ਟੱਪਾ, ਇੱਥੇ ਮਾਰਿਆ। ਤੇ ਉਹ ਸਿਉਣੇ ਦੇ ਪਾਉਣ ਸਨ। ਸੋਨੇ ਦੇ ਪਾਉਣ 15 ਰੁਪਈਆਂ ਦਾ ਹੁੰਦਾ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਬਜ਼ੁਰਗੋ? ਚੰਗਾ ਹੈ। ਕੀ ਨਾਮ ਹੈ ਤੁਹਾਡਾ? ਅਮਦੀਨ ਅਹਿਮਦੀਨ। ਵਾਲਦਾ ਦਾ ਨਾਮ ਕੀ ਹੈ? ਬੰਦ ਬਸ਼ਕ ਤੇ ਦਾਦਾ ਜੀ ਦਾ ਨਾਮ? ਕਰਮਦੀਨ। ਕਰਮਦੀਨ। ਇਹ ਕਿਹੜਾ ਪਿੰਡ ਜਿੱਥੇ ਤੁਸੀਂ ਬੈਠੇ ਹੋ? ਗਦਾਂ ਵਾਲਾ। ਗਦਾਂ ਵਾਲਾ। ਹਾਂ। ਤੇ ਹੁਣ ਇਹਦਾ ਨਾਮ ਕੀ ਹੈ? ਆਬਦਾਬਾਦ। ਤੇ ਇਹਨੂੰ ਹੋਰ ਕਿਹੜੇ ਨਾਂ ਤੋਂ ਜਾਣਿਆ ਜਾਂਦਾ ਹੈ? ਕਰਤਾਰਪੁਰ ਮੱਲੀਆਂ ਦੇ। ਕਰਤਾਰਪੁਰ ਮੱਲੀਆਂ। ਹਾਂ। ਕਰਤਾਰਪੁਰ ਮੱਲੀਆਂ ਕਿਉਂ ਕਹਿੰਦੇ ਨੇ ਇਸ ਪਿੰਡ ਨੂੰ? ਇਹ ਸਵਾਦ ਤੇ ਇਹ ਮੱਲੀ ਥਾਂ ਜਾਤ ਦੇ ਜਿਹੜੇ ਇੱਥੇ ਵਸਦੇ ਸੀ ਸਿੱਖ। ਆ ਸਿੱਖ ਸਾਰੇ ਮੱਲੀ ਥਾਂ। ਐਸ ਸਿੱਖ ਜੱਟ ਮੱਲੀ ਸਨ। ਹਾਂ। ਇਹਨਾਂ ਦੇ ਕਿਹੜੇ ਕਿਹੜੀਆਂ ਦੂਸਰਾ ਬਰਾਦਰੀਆਂ ਇੱਥੇ ਬੈਠੀਆਂ ਸੀ? ਕਿਹੜੇ ਕਿਹੜੇ ਜਿਹੜੇ ਉੱਚੇ ਬੰਦੇ ਜਿਹੜੇ ਬੈਠੇ ਸੀ ਉਹਨਾਂ ਦੇ ਨਾਮ ਯਾਦ ਨੇ? ਤੇ ਯਾਦ ਹੈ ਬਹਾਦਰ ਸਿੰਘ ਸੀ। ਹਾਂਜੀ। ਸ਼ਿੰਗਾਰੇ ਸਿੰਘ ਤੇ ਮੰਗਲ ਸਿੰਘ। ਸਹੀ ਸਹੀ। ਫੌਜਾ ਸਿੰਘ ਹੈ। ਸਹੀ ਸਹੀ ਸਹੀ। ਹਾਂ। ਤੇ ਤੁਹਾਡੀ ਉਮਰ ਕਿੰਨੀ ਸੀ ਉਸ ਟਾਈਮ ਜਦੋਂ 47 ਦੀ ਵੰਡ ਹੋਈ ਹੈ? 16 ਸਾਲ। 16 ਸਾਲ। ਹਾਂ। ਤੁਸੀਂ ਕੀ ਕਰਦੇ ਸੀ ਉਸ ਟਾਈਮ ਜਦੋਂ ਵੰਡ ਟਾਈਮ? ਅਸੀਂ ਡੰਗਰ ਹੀ ਚਾਰਦੇ ਸਾਂ। ਡੰਗਰ ਚਾਰਦੇ? ਹਾਂ, ਉਹ ਤਾਂ ਖੁੱਲਾ ਡੰਗਰ ਚਾਰਦੇ ਸਨ ਮੁੰਡੇ। ਇਸ ਪਿੰਡ ਦੇ ਵਿੱਚ ਗਧਾਣੇ ਦੇ ਵਿੱਚ ਲੰਬੜਦਾਰ ਕਿਹੜਾ ਸੀ? ਫੌਜਾ ਸਿੰਘ। ਫੌਜਾ ਸਿੰਘ। ਹਾਂ। ਤੇ ਹੋਰ ਇੱਥੇ ਜਿਹੜੇ ਉੱਚੇ ਖਾਨਦਾਨ ਦੇ ਬੰਦੇ ਸਨ ਕਿਹੜੇ ਕਿਹੜੇ ਉਹਨਾਂ ਦੇ ਨਾਂ ਯਾਦ ਨੇ? ਇਹ ਸੀ ਮੰਗਲ ਸਿੰਘ ਸੀ, ਕੰਧਾਰੇ ਕੇ, ਫੌਜੇ ਕੇ, ਬਹਾਦਰ ਸਿੰਘ। ਇਹਨਾਂ ਦੀ ਕਿੰਨੀ ਕਿੰਨੀ ਜ਼ਮੀਨ ਸੀ? ਇਹਨਾਂ ਦੀ ਮੰਗਲ ਸਿੰਘ ਦੀ 16 ਮਰਬੇ ਸੀ। 16 ਮਰਬੇ। ਹਾਂ। ਤੇ ਕੰਧਾਰੇ ਦੀ 12 ਮਰਬੇ ਸੀ। ਕਿਉਂ ਉਹ 4-5 ਕੋ ਘਟਣੀ ਸੀ ਨਾ ਭਰਾਵਾਂ ਸੇ ਥੀ। ਫਿਰ ਉਹਨੇ ਲੰਬਰਾਂ ਦੀ ਸੀ 20-25 ਮਰਬੇ ਜ਼ਮੀਨ। ਲੰਬੜ ਕਿਹੜੇ ਸਨ? ਫੌਜੇ ਕੇ। ਫੌਜੇ ਕੇ ਉਹ ਲੰਬੜ ਸਨ। ਹਾਂ। ਉਹਨਾਂ ਦੀ ਜ਼ਮੀਨ ਕਿਹੜੀ ਕਿਹੜੀ ਸਾਈਡ ਤੇ ਸੀ? ਉਹਨਾਂ ਜ਼ਮੀਨ ਆ ਇੱਥੇ ਨਾਲ ਹੀ ਪਿੰਡ ਦੇ ਲੱਗਦੀ ਏ। ਕੁਝ ਨਰੋ ਪਾਰ ਇਹ ਰੱਖੜੀ ਨਹੀਂ ਜ਼ਮੀਨ ਸੀ। ਕੁਝ ਇੱਥੇ ਰੋਈ ਸੀ। ਆ ਕਿਤੇ ਆ ਜਾਣੇ ਪਾਈਆਂ ਲਈਆਂ ਸਾਂ ਲੀਲੇ ਵਾਲੀਆਂ, ਇਹ ਸੀ ਉਹਨਾਂ ਦੀ ਖਿਲਣ ਦੀ ਜ਼ਮੀਨ ਸੀ। ਸਹੀ ਸਹੀ। ਆ ਤੇ ਤੁਹਾਡੇ ਜਦੋਂ ਪਿੰਡ ਦੇ ਵਿੱਚ ਹਾਂ 47 ਵੇਲੇ ਆ ਮਸਜਿਦਾਂ ਕਿੰਨੀਆਂ ਸੀ? ਇੱਕੋ ਸੀ। ਕਿਹੜੀ ਸਾਈਡ ਤੇ? ਕਿਤੇ ਹੋਣੇ ਵੱਡੀ ਮੇ ਸੀ। ਵੱਡੀ ਮਸਜਿਦ ਵਾਲੀ ਜਗ੍ਹਾ। ਆ ਤੇ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸੀ? ਇੱਕੋ। ਉਹ ਕਿਹੜੀ ਜਗ੍ਹਾ ਤੇ? ਕਿਤੇ ਆ ਤੁਹਾਡੇ ਭਾਈ ਨਾ ਤੁਹਾਡੇ ਘਰਾਂ ਤੋਂ ਅੱਗੇ ਅੱਛਾ ਜੀ। ਕਿੱਥੇ ਕੁ ਸੀ? ਲੰਬਰਾਂ ਦੇ ਘਰ ਦੇ ਕੋਲ। ਅੱਛਾ ਲੰਬੜਾ ਇਹ ਲਾਂਦੇ ਪਾਸੇ। ਲਾਂਦੇ ਪਾਸੇ। ਸਹੀ ਸਹੀ ਸਹੀ। ਵਾਹ। ਉਹ ਗੁਰਦੁਆਰਾ ਹੁਣ ਹੈ ਕਿ ਖਤਮ ਹੋ ਗਿਆ? ਹੈ ਵੇ ਵਸਦੀ ਦੁਨੀਆ ਉੱਥੇ ਮੱਲ ਲਿਆ, ਕੰਧਾਂ ਮਾਰ ਲਈਆਂ ਵਿੱਚ। ਉਹ ਜਿਹੜਾ ਟਰਾਂਸਫਾਰਮਰ ਜਿੱਥੇ ਲੱਗਾ ਹੈ ਮੇਨ ਉਦੋਂ ਅੱਗੇ ਉਹਦੇ ਨਾਲ ਜਿਹੜਾ ਸਾਹਮਣੇ ਗੁਰਦੁਆਰਾ ਹੁੰਦਾ ਸੀ? ਆਹੋ ਗੁਰਦੁਆਰੇ ਮੇਲਾ ਵੀ ਲੱਗਦਾ ਸੀ ਇੱਥੇ। ਹਾਂ। ਤੁਹਾਡੇ ਪਿੰਡ ਦਾ ਉਸ ਟਾਈਮ ਮਸ਼ਹੂਰ ਮੇਲਾ ਕਿਹੜਾ ਕਿਹੜਾ ਹੁੰਦਾ ਸੀ? ਸਾਡੇ ਹਾਂ। ਸਾਡੀ ਪੰਜਾਬ ਵਿੱਚ ਪਿੜੀ ਦਾ ਮੇਲਾ ਮਸ਼ਹੂਰ ਸੀ। ਨਹੀਂ ਤੁਹਾਡੇ ਇੱਥੇ ਪਿੰਡ ਦੇ ਵਿੱਚ ਗਧਾ ਸਾਡੇ ਪਿੰਡ ਲੱਗਦਾ ਹੈ ਗਿੱਲਾ ਚੱਕ। ਗਿੱਲਾ ਚੱਕ। ਹਾਂ।
ਸਿੱਖਾਂ ਵੇਲੇ ਵੀ ਗਿੱਲਾਂ ਚੱਕ ਸੀ? ਲੱਗਦਾ ਸੀ, ਉਹ ਸੋ 12 ਮੰਨਦੇ ਸਨ। ਹੂੰ ਉਹਨਾਂ ਦੇ 5 ਪੈਲੀਆਂ ਛੱਡੀਆਂ ਸਨ। ਗਿੱਲਾਂ ਚੱਕ ਨੂੰ? ਆ ਤੇ ਕਿਹੜੇ ਮਹੀਨੇ ਲੱਗਦਾ ਗਿੱਲਾਂ ਚੱਕ ਦਾ? ਇਹ 14 ਜੇਠ ਦੀ। 14 ਜੇਠ ਦੀ। ਆ ਕਿਹਨਾਂ ਨੇ ਪੈਲੀਆਂ ਛੱਡੀਆਂ ਸੀ? ਸਿੱਖਾਂ ਨੇ। ਬਾਬਾ ਗਿੱਲਾਂ ਚੱਕ ਵਾਸਤੇ? ਆ ਤੇ 3 ਪੈਲੀਆਂ ਉਹ ਬਾਬੇ ਕੇਰੇ ਮਸਤਾਨੇ ਨੂੰ ਛੱਡੀਆਂ ਸਨ। ਹੂੰ। ਉਹ ਬਾਬੇ ਕੇਰ ਵੇਖੀ ਆ? ਨਹੀਂ ਮੈਂ ਨਹੀਂ ਦੇਖੀ। ਉਹ ਬਾਬੇ ਕੇ ਇਧਰਲੀ ਸਾਈਡ ਦੇ ਜਿੱਧਰ ਤੋਂ ਕੁੱਲੀਆਂ ਨੂੰ ਜਾਈਏ ਆਹੋ ਉੱਥੇ ਵੀ ਖੂਹ ਸੀ। ਆ ਖੂਹ ਕੋਲ ਉਹ ਕਿਹੜਾ ਪੀਰ ਸਨ? ਉਹ ਕਰੇਲਾ ਮੋਇਆ ਸੀ ਤੇ ਸਾਡੇ ਵੱਡੇ ਵੀ ਆਂਦੇ ਇਹ ਢੇਰੀ ਉਦੋਂ ਦੀ ਖੋਇਆ ਸੀ ਨਹੀਂ ਵੇਖੀ। ਕੀ ਨਾਂ ਸੀ ਉਹਨਾਂ ਦਾ? ਮਸਤਾਨਾ ਆਂਦੇ ਸਾਂ ਸੀ, ਬੈਠਾ ਸੀ ਤੇ ਢੇਰੀ ਖਰੇ ਕਦੋਂ ਦੀ ਸੀ। ਉੱਥੇ ਵੀ ਮੇਲਾ ਲੱਗਦਾ ਸੀ? ਸਿੱਖ ਲਾਉਂਦੇ ਸਾਂ ਮੇਲਾ। ਇੱਥੇ ਵੀ ਲਾਉਂਦੇ ਸਨ? ਆ ਇੱਥੇ ਤੇ ਮੁਸਲਮਾਨ ਲਾਉਂਦੇ ਸਮਝ ਮਤਲਬ ਖਰਚ ਪਾਣੀ ਟੰਗਣੇ ਤੇ ਚਲ ਠੀਕ ਹੈ। ਖਰਚ ਪਾਣੀ ਦੇਦੇ ਸਮਝ ਸਿੱਖ? ਹਾਂ ਸਹੀ। ਮਤਲਬ ਕਿਤੇ ਵਾਢੀ ਕਰਨੀ ਹੈ ਆ ਹਾਂਜੀ। ਗਿੱਲਾ ਚੱਕ ਨੂੰ ਹਰ ਬੰਦੇ ਨੇ ਭਰੀ ਦੇਣੀ ਹੈ। ਸਹੀ। ਹਾਂ 200 300 ਭਰੀ ਹੋ ਜਾਂਦੀ ਸੀ। ਹਾਂ ਬਜ਼ੁਰਗੋ ਮੈਨੂੰ ਇਹ ਦੱਸੋ ਤੁਹਾਡੇ ਪਿੰਡ ਸਕੂਲ ਕਿੰਨੇ ਸਨ ਉਸ ਟਾਈਮ? ਕੋਈ ਨਾ ਕੋਈ ਸਕੂਲ ਨਹੀਂ ਸੀ? ਨਾ ਨਿਸ਼ਾਰੇ ਸੀ। ਇਸ਼ਾਰਾ ਸੀ? ਆ ਸਹੀ। ਸਾਡੇ ਪਿੰਡ ਸਕੂਲ ਕੋਣੀ ਸੀ। ਤੁਹਾਡੇ ਪਿੰਡ ਖੇਡਾਂ ਕਿਹੜੀਆਂ ਹੁੰਦੀਆਂ ਸੀ? ਕਬੱਡੀ ਖੇਡਦੇ ਸਨ ਲੋਕ। ਜਿਹੜੀ ਕਿਹੜਾ ਭਲਵਾਨ ਸੀ ਜਿਹੜਾ ਤੁਹਾਡੇ ਪਿੰਡ ਦਾ ਮਸ਼ਹੂਰ ਸਿੱਖਾਂ ਵੇਲੇ? ਸਿੱਕਾ ਇਹ ਮਸ਼ਹੂਰ ਸੀ। ਇੱਕ ਦਿੱਤਾ ਘੁਮਿਆਰ ਸੀ, ਇੱਕ ਬਾਜਵੇ ਸਾਂ ਹੈ ਤੇ ਇਹ ਕਬੱਡੀ ਖੇਡਦੇ ਮੁਹੰਮਦ ਸਨ ਤੇ ਮਗਰੋਂ ਹੀ ਉੱਠਿਆ ਹੈ। ਮੁਹੰਮਦ ਸੈਨ ਤੋਂ ਭਲਵਾਨ ਰਿਹਾ? ਅੰਨੇ ਮਸ਼ਹੂਰ ਰਿਹਾ ਹੈ ਇੱਥੋਂ ਦਾ? ਹਾਂ ਪਾਕਿਸਤਾਨ ਖੇਡੀ ਪਹਿਲਾਂ ਸਿੱਖਾਂ ਦੇ ਹੁੰਦਿਆਂ ਤੇ ਬੱਚਾ ਸੀ ਜੀ। ਅੱਛਾ ਉਹਨੇ ਪਾਕਿਸਤਾਨ ਲੈਵਲ 'ਚ ਖੇਡੀ ਕਬੱਡੀ? ਆ ਉਹ ਕੀ ਸੀ ਜ਼ਾਤ ਦਾ? ਰਾਈ ਸੀ? ਹਾਂ ਉਹ ਇੱਥੋਂ ਦੇ ਸਨ ਵਾਸੀ? ਆਏ ਸਭ ਚੋਖੇ ਚੜਦੇ ਆਏ, ਪਤਾ ਨਹੀਂ ਕਦੋਂ ਦੇ ਆਏ ਕਦੋਂ ਦੇ ਨਹੀਂ ਆਏ ਹੁੰਦੇ ਇੱਥੇ ਲੋਕ। ਸਹੀ। ਜਦੋਂ 47 ਦੀ ਵੰਡ ਵੇਲੇ ਹਾਂ ਸਿੱਖ ਤੇ ਮੁਸਲਮਾਨ ਰਹਿੰਦੇ ਸੀ ਹਾਂ ਇੱਥੇ, ਹਾਂ ਕਿੰਨੇ ਕੁ ਘਰ ਸਿੱਖਾਂ ਦੇ ਸਨ ਤੇ ਕਿੰਨੇ ਕੁ ਮੁਸਲਮਾਨਾਂ ਦੇ? ਮੁਸਲਮਾਨਾਂ ਦੇ 70 80 ਘਰ ਸਾਂ ਤੇ ਸਿੱਖਾਂ ਦੇ ਕਿੰਨੇ ਕੁ? ਸਿੱਖਾਂ ਦੀ ਕੋਈ ਬੜੀ ਗੱਲ ਨਹੀਂ, ਸਾਰੇ ਪਾਰ ਨੇ ਕੋਈ 20 ਕੋ ਹੋਣ ਦੇ। ਸਿੱਖਾਂ ਦੇ ਥੋੜੇ ਘਰ ਸੀ? ਬਿਲਕੁਲ ਥੋੜੇ ਸਨ। ਇਹ ਗਧਾਣੇ ਦੇ ਵਿੱਚ? ਹੋਰ ਮੁਸਲਮਾਨਾਂ ਦੇ ਜ਼ਿਆਦਾ ਸਨ? ਜ਼ਿਆਦਾ ਸਾਂ। ਤੇ ਮਾਲਦਾਰ ਸਿੱਖ ਸਨ ਇੱਥੋਂ ਦੇ ਜ਼ਿਮੀਂਦਾਰ? ਆ ਜ਼ਿਮੀਂਦਾਰ ਉਹਨੇ ਇੰਨੀ ਦੀ ਜ਼ਮੀਨ ਸੀ, ਮਾਲਕ ਤੇ ਉਹੀ ਹੋਣੇ ਨਾ। ਤੇ ਮਾਲਕ ਬਈ ਉਹਨਾਂ ਪੈਸਾ ਉਦੋਂ ਪੈਸਾ ਲੱਭਦਾ ਹੀ ਕੋਈ ਨਹੀਂ ਸੀ ਲੋਕਾਂ ਨੂੰ। ਸਹੀ। ਹੁਣ ਇੱਕ ਕਨਾਲ ਛਟਾਲੇ ਨਹੀਂ ਲੋਕ ਦਿੰਦੇ 10,000 ਦੀ। ਆਪਣੇ ਵੇਖਣ ਦੇ 9ਵੀਂ ਦਾ ਮਰਬਾ ਲਿਆ ਠੇਕੇ ਤੇ 5 ਪੈੜੀਆਂ। ਸਹੀ ਹੈ ਹੁਣ 5 ਦਿੰਦਾ ਕੋਈ? ਨਹੀਂ ਜੀ ਹੁਣ ਕੋਈ ਨਹੀਂ। ਹਾਂ ਮਹਿੰਗਾਈ ਚੜ ਗਈ ਤੇ ਏ। ਤੁਹਾਡੇ ਨਾਲ ਕਿਵੇਂ ਦਾ ਵਰਤਾਓ ਸੀ ਉਹਨਾਂ ਸਿੱਖਾਂ ਦਾ? ਨਹੀਂ ਚੰਗਾ ਸੀ, ਹਾਂਜੀ ਬੜਾ ਚੰਗਾ ਸੀ। ਇੱਥੇ ਤੁਹਾਡੇ ਮਸ਼ਹੂਰ ਖੂਹ ਕਿਹੜੇ ਸਨ? ਖੂਹ ਇੱਕ ਆ ਸੀ ਤੇਰੇ ਚਾਚੇ ਨੰਬਰ ਵਾਲਾ, ਕੀ ਨਾਂ ਸੀ ਉਹਨਾਂ ਦਾ ਖੂਹ ਦਾ? ਸਰਦਾਰ ਸਿੰਘ। ਉਹਦਾ ਖੂਹ ਸੀ? ਹਾਂ ਤੇ ਹੋਰ ਕਿਹੜਾ? ਇੱਕ ਮੰਗਲ ਸਿੰਘ ਦਾ ਖੂਹ ਗਿੱਲਾ ਚੱਕ ਤੋਰਾ। ਇੱਕ ਹੀਰਾ ਸਿੰਘ ਦਾ ਖੂਹ ਗੁਜਰਾਂ ਦੇ ਤੇ। ਸਹੀ। ਤੇ ਕਿਤੇ ਉਹ ਬਈ ਤੇਲੀ ਰਹਿੰਦੇ ਨਾਰੋ ਪਾਰ, ਉਹ ਲਾਂਦਿਆਂ ਦਾ ਸੀ। ਲਾਂਦਿਆਂ ਦਾ? ਹਾਂ ਲਾਂਦੇ ਕੌਣ ਨੇ? ਚੇਲੇ ਸਾਂ। ਛੇਲਿਆਂ ਦਾ? ਕਿਥੇ ਮਾਸਟਰ ਕੇ ਪਹਿਲਾ ਘਰ ਹੁੰਦਾ ਸੀ ਪਿੰਡ ਦੇ ਵਿੱਚ, ਹਾਂਜੀ ਤਿੰਨ ਹੀ ਸੰਭਾਲ ਹੋਣੀ ਉਦੋਂ ਦੀ। ਹਾਂਜੀ ਉੱਥੇ ਉਹ ਨਾ ਘਰ ਸਾਂ ਚਾਰੇ ਚੌਵਾਂ ਭਰਾਵਾਂ ਨੇ। ਸਹੀ। ਤੇ ਉਹਨਾਂ ਛੇਲਿਆਂ ਦਾ ਸੀ? ਹੈ ਛੇਲਿਆਂ ਦਾ ਖੂਹ ਸੀ? ਚੇਲਿਆਂ ਦਾ ਖੂਹ ਸੀ। ਜਿਹੜਾ ਹੀਰਾ ਸਿੰਘ ਦੀ ਖੂਹ ਸੀ ਹਾਂ ਉਹ ਕਿਹੜੇ ਗਿੱਲਾ ਚੱਕ ਦੇ ਨਾਲ ਸੀ? ਨਹੀਂ ਗਿੱਲਾ ਚੱਕ ਤੋਂ ਮੋਕਲੀ ਸੀ। ਅੱਛਾ ਅੱਗੇ ਨੂੰ ਸੀ। ਹਾਂ ਤੇ ਉਹਨਾਂ ਦੇ ਕੀ ਪੈਲੀਆਂ ਨਹਿਰ ਦੇ ਨਾਲ ਸਨ? ਨਾਰ ਦੇ ਨਾਲ ਲੱਗਦੀਆਂ ਸਨ। ਕਿੰਨੀ ਕੁ ਜ਼ਮੀਨ ਸੀ ਉਹਨਾਂ ਦੀ? ਜ਼ਮੀਨ ਹੈ 10-12 ਮਰਬੇ। 10-12 ਮਰਬੇ? ਹਾਂ ਸਹੀ ਹੈ। ਪਿੰਡ ਦੇ ਵਿੱਚ ਉਹਨਾਂ ਦੀ ਠਹਿਰ ਚੰਗੀ ਸੀ? ਬੜੀ ਮਿਹਨਤ ਬੜੀ ਕਰਦੇ ਸਨ। ਸਹੀ। ਹਾਂ ਤੁਹਾਡੇ ਨਾਲ ਕਿਵੇਂ ਦਾ ਵਰਤਾਓ ਸੀ ਉਹਨਾਂ ਦਾ? ਬਹੁਤ ਚੰਗਾ ਸੀ। ਸਾਡੇ ਮੁਸਲਮਾਨ ਲੜੇ ਤੇ ਨਹੀਂ ਸਕਦੇ ਨਾ। ਮੈਨੂੰ ਇੱਥੋਂ ਦੀ ਇੱਕ ਸਟੋਰੀ ਪਤਾ ਲੱਗੀ ਤੁਹਾਡੇ ਪਿੰਡ ਦੀ, ਹਾਂ ਕਿ ਇੱਕ ਸਿੱਖ ਬੱਚੇ ਨੂੰ ਹਾਂ ਇੱਕ ਮੁਸਲਮਾਨ ਮਾਂ ਨੇ ਦੁੱਧ ਪਿਲਾਇਆ। ਪਿਆ। ਕੀ ਗੱਲ ਸੀ ਉਹ ਸਾਨੂੰ ਦੱਸੋ। ਕਦੋਂ ਮਾਂ ਇਹਨਾਂ ਦਾ ਬੱਚਾ ਸੀ? ਇਹਨਾਂ ਦਾ ਮੰਗਲ ਸਿੰਘ ਦਾ? ਨਹੀਂ ਹਾਂਜੀ। ਈਸਰ ਦਾ ਸੀ। ਅੱਛਾ ਈਸਰ ਦਾ? ਹਾਂ ਕੀ ਉਹਦੀ ਸਟੋਰੀ ਸਾਨੂੰ ਦੱਸੋ ਥੋੜਾ। ਉਹ ਈਸਰ ਦਾ ਤੇ ਉਹ ਮਾਂ ਮਰ ਗਈ। ਕੋਈ ਦਿਹਾੜੀ ਦੂੰਦਾ ਸੀ। ਫਿਰ ਨਜੀਰ ਕਾਲਾ ਸੀ ਨਾ, ਉਹਦੇ ਮਾਂ ਤੇ ਦੁੱਧ ਪਲਿਆ ਸੀ। ਹਾਂ ਕਿ ਉਹਨੇ ਦੁੱਧ ਪਿਲਾਇਆ ਆਪਣਾ ਮੁਸਲਮਾਨ ਮਾਂ ਨੇ ਹਾਂ ਸਿੱਖ ਨੂੰ? ਹਾਂ ਤੇ ਕਿੱਡਾ ਕੁ ਹੋਇਆ ਸੀ ਬੱਚਾ ਫਿਰ ਜਦੋਂ ਅਜਾਣਿਆਂ ਵੇਲੇ? ਜਵਾਨ ਸੀ। ਜਵਾਨ ਹੋ ਗਿਆ? ਆ ਤੁਹਾਡੇ ਅੰਗਰ ਸੀ। ਤੇ ਉਹਦਾ ਕਿਵੇਂ ਦਾ ਵਰਤਾਓ ਸੀ ਉਹ ਮਾਂ ਦਾ? ਮਾਂ ਕਿਵੇਂ ਆਪਣੀ ਸਕੀਆਂ ਮਾਵਾਂ ਅੰਗਰ ਜਾਣਦਾ ਸੀ। ਤੇ ਉਹ ਮਾਂ ਨੂੰ ਮਰਿਆ ਕਿੰਨੀ ਦੇਰ ਹੋ ਗਈ? ਉਹ ਬੜਾ ਚਿਰ ਹੋ ਗਿਆ ਹੈ। ਉਹ ਸੁਣਿਆ ਇੱਥੇ ਵਾਪਸ ਵੀ ਆਏ ਸਨ ਉਹਨਾਂ ਦੇ ਘਰ ਵਾਲੇ? ਹਾਂ
ਮਿਲਣ ਆਏ ਸੀ ਇਹਨਾਂ ਨੂੰ? ਹਾਂ ਕਿਹੜਾ ਸਿੱਖ ਇੱਥੇ ਵਾਪਸ ਆਇਆ ਹੈ ਇਸ ਪਿੰਡ ਦੇ? ਇੱਕ ਕੰਧਾਰਾ ਆਇਆ ਹੈ, ਹਾਂਜੀ। ਗਿਆਨ ਆਇਆ ਹੈ, ਹੂੰ ਤੇ ਸਾਧੂ ਆਇਆ ਹੈ, ਹੂੰ ਬਹਾਦਰ ਸਿੰਘ ਦਾ ਪੋਤਰਾ ਆਇਆ ਹੈ, ਤੇ ਇੰਦਰ ਕੋਕੇ ਦਾ ਮੁੰਡਾ ਆਇਆ ਹੈ ਇੱਕ ਸ਼ਿੰਗਾਰਾ ਲਾਂਦਾ ਆਇਆ ਹੈ। ਸਹੀ ਆਹ। ਅੱਛਾ, ਉਹ ਕੀ ਫਿਰ ਉਹਨਾਂ ਨੇ 10 ਰਾਤ ਸੀ ਜਦੋਂ ਇੱਥੇ ਆਏ, ਤੁਹਾਨੂੰ ਮੁਲਾਕਾਤ ਹੋਈ ਤੁਹਾਡੇ ਨਾਲ? ਜਫੀਆਂ ਮਾਰ ਕੇ ਮਿਲਦੇ ਹਾਂ। ਤੁਹਾਡੇ ਨਾਲ ਮਿਲੇ ਹਾਂ ਤੇ ਕੀ ਇਥੋਂ ਲੈ ਕੇ ਗਏ ਫਿਰ ਤੁਹਾਡੇ ਕੋਲੋਂ? ਸਾਡੇ ਕੋਲ ਕੀ ਕਰਨ, ਪੈਲੀਆਂ 'ਚ ਗਏ ਹੋ? ਉਹਨਾਂ ਇੱਥੋਂ ਸ਼ੁਰੂ ਹੋਇਆ, ਆਪਣੀਆਂ ਪੈਲੀਆਂ ਸਾਰੀਆਂ ਵੇਖ ਕੇ ਗਿਆ ਬਹਾਦਰ ਸਿੰਘ ਦਾ ਮੁੰਡਾ ਪੋਤਰਾ, ਸਾਰੀਆਂ ਪੈਲੀਆਂ ਵੇਖੀਆਂ। ਸਾਰੇ ਪੈਲੀਆਂ ਦੇ? ਆ ਵੀ ਡੇਰਾ ਸਾ ਉਹ ਵੀ ਕਿਤੇ ਆਜਮ ਖਾਂ ਪਾਂਦਾ ਪਿਆ, ਉਹ ਵੀ ਜ਼ਮੀਨ ਹੋ ਰਹੀ, ਆ ਵੀ ਹੋ ਰਹੀ, ਬਾਬੂ ਨਸੀਮ ਵਾਲਾ ਡੇਰਾ ਵੀ ਹੋ ਰਹਾ, ਅੱਗੇ ਉਹ ਬੋੜਾ ਦੀ ਜ਼ਮੀਨ ਵੀ ਹੋ ਰਹੀ। ਆ ਸਹੀ ਉਹ ਫਿਰ ਸਾਡੇ ਪਿੰਡ ਮਾਲਕ ਚੌਕੇ ਸਹੀ ਹੋ ਗਿਆ। ਕੋਈ ਕਮੀ ਦੀ ਜ਼ਮੀਨ ਹੀ ਕੋਈ ਨਹੀਂ ਸੀ ਨਾ। ਹਾਂ ਕਿਵੇਂ ਤੁਹਾਡੇ ਪਿੰਡ ਕਮੀ ਦੀ ਜ਼ਮੀਨ ਨਹੀਂ ਸਾਉਗੀ ਹੋਣੀ ਨਾ? ਨਹੀਂ ਜੀ, ਉੱਥੇ ਕੋਈ ਹਾਂ ਇਸ ਤਰ੍ਹਾਂ ਇੱਥੇ ਸੀ। ਠੀਕ ਹੋ ਗਿਆ। ਹਾਂ ਇੱਥੇ ਸਿੱਖ ਫਿਰ ਆਏ, ਹਾਂ ਤੁਹਾਨੂੰ ਮਿਲੇ ਜੱਫੀਆਂ ਪਾ ਕੇ, ਹਾਂ ਉਹ ਫਿਰ ਕਿੱਧਰ ਗਏ? ਆਪਣੇ ਘਰ ਵੇਖੇ ਉਹਨਾਂ ਨੇ? ਘਰ ਵੇਖੇ, ਕੀ ਸੀ ਕਹਿੰਦੇ, ਕੀ ਤਾਸਰਾ? ਉਹ ਆਇਆ ਸੀ ਨਾ ਬਹਾਦਰ ਸਿੰਘ ਦਾ ਪੋਤਰਾ, ਹਾਂਜੀ। ਉਹ ਬਸ਼ੀਰ ਪਠਾਨ ਉਹਨੂੰ ਲੰਘਣ ਨਹੀਂ ਦਿੱਤਾ। ਕੀ ਮਤਲਬ? ਆ ਤੇ ਉਹਦਾ ਕਿਹਾ ਤੇਰੀਆਂ ਮਾਵਾਂ ਭੈਣਾਂ, ਸਾਡੀ ਵੀ ਮਾਂ ਭੈਣੀ, ਜਰਾ ਕੋਈ ਦੂਜੇ ਅੰਦਰ ਹੋ ਜਾਣ। ਕਿਹਨੇ ਕਿਹਾ? ਉਹ ਬਹਾਦਰ ਸਿੰਘ ਦੇ ਪੋਤਰੇ ਨੇ। ਕਿਹਨੂੰ? ਬਸ਼ੀਰ ਪਠਾਨ ਨੂੰ। ਅੱਛਾ, ਉਹ ਉਹਨਾਂ ਦਾ ਹਾਣੀ ਸੀ? ਨਹੀਂ, ਮਕਾਨ ਹੀ ਉਹਨਾਂ ਦਾ ਸੀ, ਵੇਖਣਾ ਸੀ। ਅੱਛਾ, ਉਹਨਾਂ ਦੇ ਮਕਾਨ 'ਚ ਰਹਿੰਦੇ ਪਏ ਸੀ। ਆਹੋ, ਤੇ ਉਹ ਉਸ ਨਹੀਂ ਅਗਾਂ ਲੱਗਣ ਦਿੱਤਾ। ਹਾਂਜੀ। ਹਾਂ ਉਹ ਤੇ ਸਾਰੇ ਉਹਨੇ ਨਹੀਂ, ਬਸ਼ੀਰ ਪਠਾਨ ਨੇ ਨਹੀਂ ਲੱਗਣ ਦਿੱਤਾ? ਨਹੀਂ। ਕੀ ਕਹਿੰਦਾ? ਆਦਾ ਮੈਂ ਨਹੀਂ ਲੱਗਣ ਦੇਣਾ। ਸਹੀ। ਫਿਰ ਉਹ ਆਪਣੇ ਪੈਲੀਆਂ ਵੱਲ ਗਿਆ? ਪੈਲੀਆਂ ਇੱਥੋਂ ਟੋਇਆ ਹੈ, ਤੋੜ ਗਿਆ ਹੈ, ਮੈਂ ਉੱਤੋਂ ਚੱਕਰ ਖਾਦਾ ਹੈ। ਤੁਹਾਡੇ ਨਾਲ ਬੰਦੇ ਗਏ ਨੇ ਪਿੰਡ ਦੇ? ਪਿੰਡ ਤੇ ਗਏ ਹਾਂ ਬੰਦੇ, ਦੱਸਦੇ ਗਏ ਆ ਡੇਰਾ, ਆ ਡੇਰਾ, ਆ ਡੇਰਾ। ਫਿਰ ਉਹ ਆਪਣੇ ਕਹਿੰਦੇ ਬੋਰਡ ਵੱਲ ਗਿਆ? ਬੋਰਡ ਦੇ ਪੱਤਰ ਖੜੇ ਉਹ ਜਾਮਨੂ ਦੇ, ਤੁਹਾਡੇ ਘਰ ਜਾਮਨੂ ਹੋਏ ਨਾ? ਹਾਂਜੀ। ਉਹ ਵੀ ਉਦੋਂ ਦਾ ਹੀ ਹੈ? ਸਿੱਖਾਂ ਦੇ ਦਾ ਉਹ ਵੀ ਹੈ। ਆ ਜਿਹੜਾ ਡੇਰੇ ਉੱਤੇ ਆ ਸਾਡੇ ਪੂਰੇ ਪਿੰਡ ਦੇ ਰੱਖੇ ਜੀ ਨਾ, ਇਹ ਦੋਵੇਂ ਰੁੱਖ ਹੈ। ਦੋ ਦਰਖਤ ਨੇ? ਹਾਂ ਉਹ ਬੋਰਡ ਹੈਗਾ ਹਾਲੇ? ਬਹੁਤ ਔਖਾ ਉਧਰ ਹੈ। ਕਿੱਥੇ ਕੋ ਹੈ? ਆ ਵੇਖਾ ਨੇੜੇ ਅੱਗੇ ਤੁਹਾਡੇ। ਆ ਜਿਹੜਾ ਬਾਬਾ ਪਠਾਨ ਲੱਗਾ ਦਰਜੇ ਕਾਰਡ ਨਾਲ, ਆ ਉਹ ਤਾਂ ਛੋਟਾ ਜਿਹਾ ਬੋਰਡ ਨਹੀਂ? ਨਹੀਂ ਤੇ ਇਹ ਉਹ ਜਿਹੜਾ ਕੋਨੇ ਦੇ ਉੱਤੇ ਬੈਠਾ, ਮੇਨ ਜਿਹੜਾ ਰੋਡ ਦੇ ਉੱਤੇ ਹੈ, ਨਹੀਂ ਆ ਇਹਦੇ ਉੱਤੇ ਚੌਕ ਦੇ ਵਿੱਚ, ਜਿੱਥੇ ਜੰਗੀਰ ਨੇ ਬਣਾਇਆ? ਨਹੀਂ, ਉਹ ਤੇ ਆ ਵੇਖਾ ਇੱਥੋਂ ਆ ਬਾਬੂ ਨਸੀਬ ਦੇ ਬਾਗ ਤੋਂ ਅੱਗੇ ਇੱਕ ਪੈਲੀ ਹੈ। ਅੱਛਾ। ਹਾਂ ਦਾਜੇ ਚਲੋ, ਉਹ ਵੀ ਜਾਂਦੇ ਆ ਜੀ, ਉੱਥੇ ਬਣਾਉਂਦੇ ਆ ਉਹਦੀ ਵੀਡੀਓ। ਹਾਂ ਅੱਛਾ, ਉਹ ਫਿਰ ਬੋਰਡ ਦੇ ਪੱਤੇ ਲੈ ਕੇ ਗਿਆ ਆ ਜਾਮਨੂ ਦੇ ਵੀ। ਇੰਡੀਆ? ਹਾਂ ਕੀ ਕਹਿੰਦਾ ਤੁਹਾਨੂੰ ਫਿਰ ਮਿਲਣ ਲੱਗਿਆ, ਜਾਣ ਲੱਗਿਆ? ਮੈਂ ਜੇ ਖੜਾ ਹੈ ਨਾ, ਹਾਂ। ਹੁਣ ਮਤਲਬ ਉਤਲੀ ਉਹ ਪਿਓ ਦਾ ਵਿਆਹ ਹੋਇਆ ਹੈ, ਤੇ ਉਹਨੂੰ ਕੀ ਪਤਾ ਹੈ? ਮੈਂ ਖੜਾ ਬੂਹੇ 'ਚ, ਉਹਦੇ ਸਾਰ ਨਾਲ ਤੇਰੀ ਉਮਰ ਦਾ ਸੀ, ਉਹ ਜੱਫਾ ਮਾਰ ਲਿਆ। ਫਿਰ ਪੁੱਛਣ ਲੱਗਾ, ਬਾਈ ਪੁੱਛਦਾ ਰਿਹਾ ਤੇਰੇ ਦਾਦੇ ਦਾ ਕੀ ਹਾਲ ਹੈ, ਤੇਰੇ ਚਾਚਿਆਂ ਦਾ ਕੀ ਹਾਲ ਹੈ। ਬੰਦਾ ਫਿਰ ਪੁੱਛਦਾ ਹੀ ਹੈ ਨਾ, ਤੇ ਉਹ ਫਿਰ ਪੁੱਛਦਾ ਰਿਹਾ ਤਾਂ ਆਖਾਂਗਾ ਦਾਦਾ ਤੇ ਫੌਤ ਹੋ ਗਿਆ, ਅਜੇ ਦਾਦੇ ਦੀ ਹੈ, ਜੇ ਮੇਰੇ ਪਿਓਰੀ ਤੇ ਮੇਰੇ ਚਾਚੇ ਜੀ ਹੈ। ਗੱਲਾਂ ਕਰਦਾ ਰਿਹਾ, ਬੜੀ ਮੁਹੱਬਤ ਇੱਥੇ ਆਉਂਦੇ, ਬੜੀ ਮੁਹੱਬਤ ਕਰਦੇ ਬੰਦਿਆਂ ਨਾਲ। ਸਹੀ ਹੋ ਗਿਆ। ਤੇ ਮੈਨੂੰ ਹੁਣ ਦੱਸੋ, ਜਦੋਂ 47 ਦੀ ਵੰਡ ਹੋਈ, ਹਾਂ ਉਦੋਂ ਤੁਸੀਂ ਕੀ ਕਰ ਰਹੇ ਸੀ? ਤੁਹਾਨੂੰ ਪਿੰਡ ਦੇ ਵਿੱਚ ਕਿਸ ਤਰ੍ਹਾਂ ਪਤਾ ਲੱਗਾ ਕਿ ਬਈ ਅਜਾੜੇ ਪੈਣ ਲੱਗੇ ਨੇ? ਇਹ ਸਿਆਲਕੋਟ ਵੱਲੋਂ ਫਿਰ ਰੌਲਾ ਪਿਆ ਹੈ। ਸਾਡੇ ਪਿੰਡ ਦਾ ਸਿੱਖ ਸੀ ਗੰਦਾਰਾ ਸਿੰਘ ਦਾ ਪਿਓ, ਹਾਂਜੀ। ਇਹ ਗਿਆ ਖੁਆਸਰੀ, ਉੱਥੇ ਤੁਹਾਡੇ ਪਿੰਡ ਦਾ ਉਦੋਂ ਜ਼ਿਲ੍ਹਾ ਕਿਹੜਾ ਸੀ? ਗੁਜਰਾਲਾ, ਤੇ ਤਹਿਸੀਲ ਕਿਹੜੀ ਸੀ? ਨਿਸ਼ਾਰਾ। ਨੌਸ਼ਹਿਰਾ ਵਿਰਕਾ? ਹਾਂ ਤੇ ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ ਜਿਹੜੇ ਮਸ਼ਹੂਰ ਪਿੰਡ? ਮਸ਼ਹੂਰ ਆ ਜੀ ਫੰਮੇ ਸਾਂ ਤੇ ਮਟਮ ਸਾਂ, ਕਿਹੜੇ ਚੌਧਰੀ ਉਹਦਾ ਵੀ ਹੁੰਦਾ ਪਿੰਡ ਮਸ਼ਹੂਰੀ, ਤੇ ਦੂਜੇ ਬੰਦੇ ਦੀ ਕਿਹੜੀ ਹੁੰਦੀ ਹੈ? ਪਿੰਡ ਜਿਹੜੇ ਆਲੇ ਦੁਆਲੇ ਦੇ ਸਨ? ਹਾਂ, ਮੱਤਾ, ਬਦਰਤਾ, ਖਾਨ ਮੁਸਲਮਾਨ, ਇਹ ਪਿੰਡ ਲਾਗੇ ਸਾਂ। ਨਾਲੇ ਉਦੋਂ ਪੁੱਤਰ ਇਹਦੀ ਦੁਨੀਆ ਹੀ ਕੋਣੀ ਸੀ। ਅੱਛਾ ਜੀ। ਤੇ ਫਿਰ ਉਧਰੋਂ ਅਜਾੜਿਆਂ ਦਾ ਰੌਲਾ ਪਿਆ, ਹਾਂ ਤੇ ਤੁਹਾਡੇ ਜਿਹੜੇ ਸਿੱਖ ਸਨ ਇੱਥੇ, ਹਾਂ ਉਹ ਉਹਨਾਂ ਨਾਲ ਕੀ, ਉਹਨਾਂ ਦੇ ਸੂਰਤ ਹਾਲ ਸੀ? ਕੀ ਕਿਹਾ ਉਹਨਾਂ ਨੇ ਤੁਹਾਨੂੰ, ਜਾਂ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ? ਸਾਡੇ ਗੱਲਬਾਤ ਹੋਈ ਏ? ਗੱਲਬਾਤ ਕੋਈ ਨਹੀਂ ਹੋਈ। ਉਹ ਇੱਥੇ ਘੋੜੀ ਤੇ ਜਾਂਦੇ ਸਨ ਬੱਦਰ ਤੇ, ਪਤਾ ਕਰ ਉਹ ਸਿੱਖ ਜ਼ੋਰ ਵਾਲੇ ਸਨ। ਉਹ ਕਦੋਂ ਉਹਨਾਂ ਨੂੰ ਹੁਕਮ ਹੋ ਗਿਆ ਉੱਠਣ ਦਾ, ਅਸੀਂ ਅਜੇ ਸੁੱਤੇ ਆ, ਰੌਲਾ ਪੈ ਗਿਆ, ਸਿੱਖ ਟੁਰ ਗਏ, ਚਲੇ ਗਏ? ਚਲੇ ਗਏ ਰਾਤੋਂ ਰਾਤ ਹੀ।
ਇੱਥੋਂ ਪੂਰਾ ਪਿੰਡ ਆਹ ਸਿੱਖਾਂ ਦਾ। ਤੇ ਉਹਨਾਂ ਨੇ ਪੁੱਛਿਆ ਨਹੀਂ ਤੁਸੀਂ ਜਾਂ ਤੁਸੀਂ ਉਹਨਾਂ ਨੂੰ ਰੋਕਿਆ ਨਹੀਂ ਕਿ ਨਾ ਜਾਓ? ਉਹ ਆਦੇ ਸਾਨੂੰ ਤੁਸੀਂ ਕੱਢਦੇ ਹੋ, ਕੱਢਦੇ ਤਾਂ ਗਵਰਨਮੈਂਟ ਹੈ, ਸਾਨੂੰ ਕੋਈ ਕੱਢਦੇ ਹੋ। ਹੁਣ ਮਤਲਬ ਆ ਜ਼ਮੀਨ ਹੈ, ਇਹ ਗਵਰਨਮੈਂਟ ਦੇ ਬੰਦਾ ਕੋਈ ਕੱਢ ਸਕਦਾ ਹੋਣਾ। ਸਹੀ ਹਾਂ। ਤੇ ਤੁਸੀਂ ਉਹਨਾਂ ਨੂੰ ਹਮਲਾ ਤਾਂ ਨਹੀਂ ਕੀਤਾ ਤੁਹਾਡੇ ਪਿੰਡ? ਨਹੀਂ ਕਰਨਾ ਸੀ ਉਹਨਾਂ ਕਿਹਨਾਂ ਨੇ? ਸਿੱਖਾਂ ਨੇ। ਉਹ ਤੇ ਕੰਪ ਚੋਂ ਆ ਕੇ ਇੱਥੇ ਉਹ ਕਿਉਂ ਉਹ ਬਾਜਵੇ ਦੇ ਠੇਕੇਦਾਰ ਉਹਨਾਂ ਨੇ ਕੁੜੀ ਦੀ ਬੇਇੱਜ਼ਤੀ ਕੀਤੀ ਸੀ। ਉਹਦੀ ਦੱਸੋ ਥੋੜੀ ਕੀ ਗੱਲ ਸੀ? ਉਹ ਬਈ ਕਾਦੀਏ ਦੀ ਕੁੜੀ ਦੀ, ਤੇ ਨਾਲ ਮਾਰ ਖੁੱਤਾ ਨਾਲੇ ਹੋਰ ਬੇਇੱਜ਼ਤੀ ਕੀਤੀ ਸਿੱਖਾਂ ਨੇ? ਮੁਸਲਮਾਨਾਂ ਨੇ। ਕਿੱਥੋਂ ਦਾ ਸੀ ਬਾਜਵਾ? ਇੱਥੇ ਰਹਿੰਦਾ ਨਹਿਰੋਂ ਪਾਰ ਹੀ। ਹਾਂ। ਫਿਰ ਉਹਨਾਂ ਨਾਲ ਲੜਾਈ ਹੋਈ? ਲੜਾਈ ਕਿਹਦੀ ਹੋਣੀ ਸੀ? ਉਹ ਕਦੋਂ ਮਤਲਬ ਹਾਰੇ ਸਾਂ, ਉਹ ਚੁੱਪ ਕਰਕੇ ਟੁਰ ਗਏ। ਉਹਨਾਂ ਕੀ ਆਖਣਾ ਸੀ? ਸਿੱਖਾਂ ਨੇ? ਹਾਂ। ਉਦੋਂ ਆ ਨਾਰ ਅਸੀਂ ਬਾਂਦੇ ਹੁੰਦੇ ਸੀ ਨਾ, ਨਾਰ ਤੇ ਡੰਗਰ, ਮੀਂਹ ਬੜੇ ਪੈਂਦੇ ਸਨ। 20 ਮੁਰਦੇ ਆ ਗਏ, ਇਹ ਲਾਂਗੇ 20 ਹੋਰ ਆ ਗਏ, ਬਸ ਲੈਣੇ ਲੱਗੇ ਜਾਂਦੀਆਂ ਸਨ। ਹਾਂ। ਤੋਬਾ ਯਾਰ ਲਾਓ, ਉਹ ਵਕਤ ਨਾ ਕੋਈ ਦੇਖੇ। ਨੇ ਕੀ ਮੁਰਦੇ ਆਂਦੇ ਸੀ ਹੋਰ ਨਹਿਰ ਦੇ ਵਿੱਚ? ਸਿਰੀਆਂ ਲੱਥੀਆਂ, ਕਿਸੇ ਲੱਤਾਂ ਵੱਡੀਆਂ। ਜਿਹੜੇ ਨਾਲ ਦੇ ਪਿੰਡ ਸਨ ਉੱਥੇ ਹਮਲੇ ਹੋਏ ਸਨ ਸਿੱਖਾਂ ਦੇ? ਸਾਡੇ ਗੁਆਂਢ ਨਹੀਂ ਹੋਏ, ਦੂਰ ਬੱਬਰੀ ਹੋਇਆ, ਜੱਲਣ ਹੋਇਆ, ਚੱਬੇ ਹੋਇਆ। ਕਈ ਪਿੰਡਾਂ ਤੇ ਹੋਇਆ। ਤੇ ਸਮਾਨ ਆਪਣਾ ਲੈ ਕੇ ਗਏ ਨੇ ਸਿੱਖ ਇੱਥੋਂ? ਉਹ ਥੋੜਾ ਬਾਤ ਲੈ ਕੇ ਗਏ, ਖੜਨਾ ਕੀ ਸੀ। ਕਹਿੰਦੇ ਦੁਬਾਰਾ ਫੇਰ ਆਏ ਸਨ ਆਪਣਾ ਪੈਸਾ ਪੂਸਾ ਲੈਣ? ਉਹ ਤੇ ਇੱਕ ਆਇਆ ਸੀ ਸ਼ਿੰਗਾਰਾ ਸੀ, ਉਹ ਨਾਲ ਲਾਂਦਾ ਸ਼ਿੰਗਾਰਾ, ਉਹ ਦਬ ਗਿਆ ਸੀ ਉੱਥੇ ਬੈਠਕ ਸੀ। ਉੱਤੇ ਉਹ ਗਣੀ ਫਟਾਣ ਬੱਕਰੀ ਬੰਦਾ ਰਿਹਾ ਹੈ, ਸਾਰਾ ਪੁੱਟ ਲਿਆ, ਉਹਨਾਂ ਨੂੰ ਥਾਂ ਰਹਿਣ ਦੇਣ। ਉਹ ਆਇਆ ਤੇ ਨਾਲ ਪੁਲਿਸ ਸੀ, ਮੈਂਟਰੀ ਸੀ ਨਾਲ। ਉਹ ਪਹਿਲਾਂ ਟੱਪਾ ਮਾਰਿਆ ਕੋਈ, ਫਿਰ ਆਖਣ ਲੱਗਾ ਇੱਥੇ ਮਾਰ ਟੱਪਾ, ਇੱਥੇ ਮਾਰਿਆ। ਤੇ ਉਹ ਸੋਨੇ ਦੇ ਪਾਉਣ ਸਾਂ। ਸੋਨੇ ਦੇ ਪਾਉਣ? 15 ਰੁਪਈਆਂ ਦਾ ਹੁੰਦਾ ਪਾਉਣ। ਕਿੰਨੇ ਕੁ ਸਨ? ਨਾ ਸੀ ਉਹ ਮਗਰ ਪਿੱਛੇ ਪਾਇਆ ਸਾਂ। ਹਾਂ, ਮਗਰ ਪਿੱਛੇ ਪਾਇਆ ਸਾਂ ਉਹ। ਤੇ ਲੈ ਕੇ ਗਿਆ ਫਿਰ? ਹਾਂ। ਤੇ ਜਿਹੜਿਆਂ ਦੇ ਘਰ ਰਹਿੰਦਾ ਉਹ ਮਰ ਗਿਆ ਬੁੱਢਾ, ਜਿਹਨਾਂ ਦੇ ਘਰ ਸੀ? ਨਹੀਂ ਉਹ ਮਰ ਗਿਆ ਸੀ? ਮਰੀ ਜਾਣਾ ਦੀ ਗੱਬ ਲਾ ਕੇ। ਹਾਂ। ਅੱਛਾ ਪਰੇਸ਼ਾਨ ਹੋ ਕੇ ਮਰ ਗਿਆ। ਤੇ ਉਹਨਾਂ ਨੇ ਫਿਰ ਦੂਸਰਾ ਉਹਨਾਂ ਨੂੰ ਜਾਣ ਦਿੱਤਾ? ਪੁਲਿਸ ਨੂੰ? ਕੁਛ ਕਿਹਾ ਨਹੀਂ ਉਹਨਾਂ ਨੇ? ਨਾ, ਕੋਈ ਕਿਹਾ ਨਹੀਂ। ਤੁਸੀਂ ਉਦੋਂ ਸਿੱਖਾਂ ਦੇ ਬਾਲਾਂ ਨਾਲ ਖੇਡਦੇ ਹੁੰਦੇ ਸੀ? ਉਹਨਾਂ ਦੇ ਬੱਚਿਆਂ ਦੇ ਨਾਂ ਯਾਦ ਨੇ ਉਦੋਂ ਆਪਣੇ ਹਾਨੀਆਂ ਦੇ? ਹੁਣ ਅਸੀਂ ਦੇਖੋ ਸਾਡੇ ਬੁੱਢੇ ਹੋ ਗਏ, ਉਹ ਵੀ ਬੁੱਢੇ ਹੋ ਗਏ ਆ। ਸਾਡੇ ਇਹਦੇ ਪਿਓ ਨੇ ਹੱਥੀਂ ਵਿਆਹ ਕੇ ਆਂਦਾ ਹੈ, ਕਿਸੇ ਆਖਣਾ ਇਹਨਾਂ ਨੂੰ? ਸਹੀ ਨਹੀਂ ਤੇ ਤੁਹਾਨੂੰ ਹੁਣ ਨਾਂ ਯਾਦ ਨੇ ਉਹਨਾਂ ਦੇ ਜਿਹਨਾਂ ਨਾਲ ਖੇਡਦੇ ਰਹੇ? ਅਸੀਂ ਉੱਲੀ ਪੱਤੀ ਖੇਡਦੇ ਰਹੇ ਆ। ਉਹ ਕੀ ਹੁੰਦਾ ਜੀ? ਵਿੱਚ ਹੁੰਦਾ ਛੱਪੜ। ਤੁਹਾਡੇ ਪਿੰਡ ਬੜਾ ਛੱਪੜ ਤਗੜਾ ਸੀ। ਕਿਹੜੀ ਸਾਈਡ ਤੇ ਸੀ? ਵਿਚਕਾਰ ਪਿੰਡ ਦੇ। ਅੱਛਾ ਪਿੰਡ ਉਤੋਂ ਕਿਤੇ ਮਾੜੂ ਵਾਲਾ ਘਰ, ਉਤੋਂ ਪਾਣੀ ਆਉਂਦਾ ਸੀ ਤੇ ਉਗਰ ਵਾਲੇ ਨੂੰ ਟੁਰ ਜਾਂਦਾ ਸੀ। ਬੜਾ ਛੱਪੜ ਤਗੜਾ ਸੀ। ਅਸੀਂ ਨਹਾਉਂਦੇ ਹੁੰਦੇ ਸਾਂ ਐਡਾ ਪਾਣੀ ਨੇ, ਤੇ ਕਿਹੜਾ ਉਹ ਬਾਣੀਆਂ ਤੇ ਪਾਣੀ ਪੈਂਦਾ ਸੀ। ਸਹੀ ਸਾਫ਼ ਪਾਣੀ ਸੀ, ਨਹਿਰ ਦਾ ਪਾਣੀ ਨਹਾਉਂਦੇ? ਪਾਣੀ ਬੜਾ ਸਾਫ਼ ਰਹਿੰਦਾ ਸੀ। ਅੱਛਾ ਸਿੱਖ ਜਦੋਂ ਇੱਥੋਂ ਗਏ ਉਹ ਕਿੱਥੇ ਜਾ ਕੇ ਬੈਠੇ ਫਿਰ? ਕੋਈ 10 ਦਿਨ ਦੇ ਝਬਰੀ ਬੈਠੇ, ਫਿਰ ਸੱਚੇ ਸੌਦੇ ਟੁਰ ਗਏ। ਝਬਰੀ ਵਾਵਾ ਸਿੱਖ ਸੀ? ਕੰਪ ਬਣਿਆ ਸੀ ਝਬਰਾ? ਅੱਛਾ ਫਿਰ ਸੱਚੇ ਸੌਦੇ ਗਏ? ਉਹ ਕਿਉਂ ਗੜੀ ਲੈਣ ਕੋਲ ਸੀ। ਤੇ ਫਿਰ ਨਾਲੇ ਉਹਨਾਂ ਦਾ ਗੁਰਦੁਆਰਾ ਵੱਡਾ ਸੀ ਉਹ ਉੱਥੇ। ਬੜਾ ਗੁਰਦੁਆਰਾ ਤਗੜਾ। ਸਹੀ ਗੁਰਦੁਆਰਾ ਬਾਬਾ। ਤੁਹਾਨੂੰ ਮਿਲਣ ਮਲਈਆ ਨਹੀਂ ਹੋਇਆ? ਮਿਲ ਕੇ ਨਹੀਂ ਗਏ? ਕਦੋਂ ਗਏ? ਨਹੀਂ, ਸਰਗੀ ਟਾਈਮ ਹੀ ਟੁਰ ਗਏ? ਸਰਗੀ ਲੈ ਇੱਕ ਘਰ ਸੀ, ਉਹਨਾਂ ਸੇਵੀਆਂ ਬਾਲੀਆਂ ਪਕਾਈਆਂ, ਖੰਡ ਪਾਈ, ਉੱਥੇ ਚਮਚੀਆਂ ਪਈਆਂ, ਹੁਕਮ ਨਹੀਂ ਹੋਇਆ, ਅਸੀਂ ਇੱਕ ਚਮਚੀ ਮੂੰਹ 'ਚ ਪਾ ਲਈ, ਚਲੇ ਗਏ? ਵੇਖ ਲੈ, ਆਪਣਾ ਸਮਾਨ ਇੱਥੇ ਛੱਡ ਗਏ ਤੇ ਭਰੇ ਭਰਾਏ। ਤੇ ਜਿਹੜੇ ਡੰਗਰ ਸਨ? ਡੰਗਰ ਇੱਥੇ ਛੱਡ ਗਏ। ਡੰਗਰ ਕੀ ਕਰ, ਇਹ ਘਰ ਨੇ ਖੜੇ ਡੰਗਰ। ਤੇ ਫਿਰ ਉਹਨਾਂ ਨੇ ਖੋਲ ਲਿਆ ਫਿਰ? ਕੀ ਡੰਗਰ ਤੁਸੀਂ ਖੋਲ ਲਏ ਫਿਰ ਉਹਨਾਂ ਦੇ? ਨਹੀਂ, ਅੱਛਾ ਫਿਰ ਹੈ ਫਿਰ ਜਦੋਂ ਇੱਥੋਂ ਸੇਵੀਆਂ ਪੱਕੀਆਂ ਛੱਡ ਗਏ ਤੇ ਤੁਹਾਡਾ ਪਿੰਡ ਦਾ ਕੋਈ ਵੱਡਾ ਬੰਦਾ ਨਹੀਂ ਸੀ ਜਾਂ ਮੁਸਲਮਾਨਾਂ ਦਾ ਜਿਹੜਾ ਉਹਨਾਂ ਨੂੰ ਛੱਡ ਕੇ ਆਉਂਦਾ ਜਾਂ ਉਹਨਾਂ ਦਾ ਹੈਲਪ ਕਰਦਾ ਜਾਂ ਮਦਦ ਕਰਦਾ? ਨਹੀਂ, ਉਹ ਸਰਜੂਗੇ ਨੂੰ ਮੈਂ ਚੋਟ ਕਾੜੇ ਪੜ ਗਿਆ ਸਾਂ। ਸਾਰਾ ਪਿੰਡ
ਚਲਾ ਗਿਆ ਚਲਿਆ ਗਿਆ। ਤੁਰ ਕੇ ਗਏ ਗੱਡਿਆਂ 'ਚ ਗੱਡੇ ਕਿੱਥੇ ਤੁਰ ਕੇ ਗਏ, ਗੱਡਿਆਂ ਦੇ ਕਿੱਥੇ ਗਏ, ਗੱਡੇ ਇਸਾਂ ਹੀ ਕੋਨਾ ਤੁਰਦੇ ਗਏ। ਘੋੜੀਆਂ ਉਹਨਾਂ ਕੋਲ ਸਾਂ, ਅੱਛਾ ਅੱਛਾ ਘੋੜੀਆਂ ਘੋੜੀਆਂ ਦੇ ਜਾਂਦੇ ਸਨ। ਬੰਦੇ ਕਿਸ ਤਰ੍ਹਾਂ ਦੇ ਚੰਗੇ ਸਨ? ਚੰਗੇ ਸਾਂ, ਕਦੀ ਲੜੇ ਨਹੀਂ ਸਾਂ ਕਿਸੇ ਨਾਲ। ਤੇ ਜ਼ਮੀਨ ਨੂੰ ਤੇ ਆਂਦੇ ਸਾਂ ਵਾਜਾ ਮਾਰਦੇ ਬਾਹੋ। ਤੁਹਾਨੂੰ ਹੋਰ ਸਹੀ ਸਹੀ ਜ਼ਿਆਦਾ ਜ਼ਮੀਨ ਸੀ ਉਹਨਾਂ ਦੀ। ਜ਼ਿਆਦਾ ਜ਼ਮੀਨ ਸੀ, ਦੁਨੀਆ ਥੋੜੀ ਸੀ, ਜ਼ਮੀਨ ਚੋਖੀ ਸੀ। ਅੱਛਾ ਫਿਰ ਉਸ ਤੋਂ ਬਾਅਦ ਜਦੋਂ ਇੱਥੇ 47 ਤੋਂ ਬਾਅਦ ਹਾਂ ਇੱਥੇ ਕਿਹੜੇ ਕਿਹੜੀਆਂ ਬਰਾਦਰੀਆਂ ਆ ਕੇ ਬੈਠੀਆਂ? ਇੱਥੇ ਹਾਂਜੀ ਇੱਥੇ ਦੇ ਵਿੱਚ ਬਾਤੀ ਦੇ ਬਲਾਦਰੀਆਂ ਹੈ, ਰਾਈ ਤੇ ਰਾਜਪੂਤ। ਸਹੀ ਸਹੀ ਸਹੀ। ਹਾਂ ਤੇ ਜ਼ਮੀਨ ਕਿਹਦੀ ਜ਼ਿਆਦਾ ਪਈ ਆ ਇਸ ਪਿੰਡ ਦੇ ਵਿੱਚ? ਕਿਹਨੂੰ ਪਈ? ਰਾਜਪੂਤਾਂ ਨੂੰ। ਰਾਜਪੂਤਾਂ ਨੂੰ। ਹਾਂ ਰਾਈਆਂ ਦੀ ਥੋੜੀ ਜ਼ਮੀਨ ਸੀ। ਸਹੀ। ਹੁਣ ਇੱਥੇ ਦਾ ਕਿਹੜਾ ਲੰਬੜਦਾਰ ਆ? ਅਕਰਮ। ਅਕਰਮ ਲੰਬੜਦਾਰ। ਹਾਂ ਅਕਰਮ ਲੰਬੜਦਾਰ। ਸਹੀ ਸਹੀ। ਇਹ ਲੰਬੜਦਾਰੀ ਸ਼ੁਰੂ ਤੋਂ ਉਹਨਾਂ ਦੇ ਕੋਲ ਹੀ ਆ? ਹਾਂ ਉਹਨਾਂ ਕੋਲ ਹੀ। ਸਹੀ ਹੋ ਗਿਆ ਸਹੀ ਹੋ ਗਿਆ ਸਹੀ। ਹੁਣ ਤੁਹਾਡੇ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ? ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ? ਨਹੀਂ ਹੁੰਦਾ। ਤੇ ਜੇ ਅਗਰ ਤੁਹਾਨੂੰ ਤੁਹਾਡਾ ਦਿਲ ਕਰਦਾ ਉਹਨਾਂ ਨੂੰ ਮਿਲਣ ਨੂੰ, ਜਿਹੜੇ ਉੱਥੇ ਚਲੇ ਗਏ ਨੇ ਮੱਲੀ ਜਿੰਨੇ ਵੀ ਸਨ? ਵੱਡੇ ਉਹ ਆ ਜਾਂਦੇ, ਸਾਡੇ ਬੰਦੇ ਨਹੀਂ ਗਏ। ਤੁਹਾਡੇ ਬੰਦੇ ਨਹੀਂ ਗਏ? ਨਹੀਂ। ਅੱਛਾ ਮੈਨੂੰ ਦੱਸੋ ਥੋੜਾ ਜਿਹਾ ਹਾਂ ਇਸ ਪਿੰਡ ਦੀ ਹਿਸਟਰੀ ਬਾਰੇ ਕਿ ਇੱਥੇ ਇਹਦਾ ਨਾਂ ਸੀ ਗਧਾਂ ਵਾਲਾ। ਹਾਂ ਮੈਂ ਸੁਣਿਆ ਵੀ ਬੜੀ ਮਸ਼ਹੂਰ ਗੱਲ ਹੈ ਹਾਂ ਕਿ ਉਹਨਾਂ ਮੱਲੀਆਂ ਸਿੱਖਾਂ ਨੇ ਇਹਦਾ ਨਾਮ ਬਦਲਾਉਣ ਦੀ ਕੋਸ਼ਿਸ਼ ਕੀਤੀ। ਆ ਦੇਵਾਂ ਲਾਈਆਂ ਨਾ, ਕੀ ਕੀਤਾ ਸੀ ਉਹ ਦੱਸੋ ਮੈਨੂੰ ਥੋੜਾ ਜਿਹਾ। ਦੇਗਾ ਦਿੱਤੀਆਂ ਪ੍ਰਤਾਪ ਨਾਂ ਕਰਤਾਰਪੁਰ ਮੱਲੀਆਂ ਦਾ। ਦੇਗਾ ਰੱਖੀਆਂ ਸੀ? ਹਾਂ ਫਿਰ ਉਹਨਾਂ ਨੇ ਕੀ ਨਾਂ ਰੱਖਿਆ ਸੀ ਇਹਦਾ? ਕਰਤਾਰਪੁਰ ਮੱਲੀਆਂ। ਕਰਤਾਰਪੁਰ ਮੱਲੀਆਂ। ਹਾਂ ਤੇ ਉਹ ਫਿਰ ਉਹ ਗਧਾ ਦੇ ਲੋਕ ਬੋਲਦੇ ਰਹੇ। ਨਹੀਂ ਕਹਿੰਦੇ ਚੌਲ ਚੂਲ ਖਾ ਕੇ ਵੀ ਲੋਕ ਕਹਿੰਦੇ ਗਧਾਂ ਵਾਲੇ ਚੌਲ ਖਾ ਕੇ। ਹਾਂ ਉਹ ਕੁਲੀਆ ਭਾਵੇਂ ਕਿਹੜਾ ਮੱਲ ਪਿਆ ਹੋਣਾ, ਕਿਤੇ ਕੁਲੀ ਰੱਖਣਾ ਉਹਨੂੰ ਕੁਲੀ ਕਹਿਣਾ। ਹਾਂ ਉਹ ਤਾਂ ਸੁਣਿਆ ਪਾਕਿਸਤਾਨ ਬਣਨ ਤੋਂ ਬਾਅਦ ਬਣਿਆ। ਅਗਲੇ ਦਿਨ ਉੱਥੇ ਕਬਰਾਂ ਸਾਂ। ਉੱਥੇ ਗਧਾਂ ਵਾਲੇ ਦੀਆਂ ਕਬਰਾਂ ਸਨ? ਆਹੋ ਤੁਹਾਡੇ ਵੱਡੇ ਦੀ ਇੱਥੇ ਦਾ ਕਬਰਾਂ। ਸਹੀ ਸਹੀ। ਹਾਂ ਇਹਨਾਂ ਨੂੰ ਕਬਰਾਂ ਉੱਤੇ ਸਾਰੇ ਮਕਾਨ ਪਏ। ਠੀਕ ਹੋ ਗਿਆ। ਉਹ ਵੀ ਤੁਹਾਡੇ ਪਿੰਡ ਦੇ ਅੱਧੇ ਬੰਦੇ ਜਾ ਕੇ ਵਸੇ ਨੇ ਉੱਥੇ? ਕਿੱਥੇ? ਆ ਕੁਲੀਆਂ 'ਚ? ਆਹੋ ਵਿੱਚੋਂ ਉਹ ਸਾਰਾ ਪਿੰਡ ਰਾਈਆਂ ਦਾ ਹੈ। ਹੁਣ ਤੇ ਤੁਹਾਡਾ ਪਿੰਡ ਕਿੰਨੇ ਕੁ ਮਰਬੇ 'ਚ ਹੋਣਾ ਗਧਾਂ ਵਾਲਾ? ਇਹ ਹੋਣਾ ਕੋਈ 2 ਮਰਬੇ ਚ ਹੋ ਗਿਆ ਹੋਣਾ। ਜ਼ਿਆਦਾ ਨਹੀਂ ਨਹੀਂ 2 ਮਰਬੇ ਕਰੇ ਜਾ ਕੇ ਬਣ ਰਹੇ। ਬਾਬਾ ਕਿੱਥੇ ਬਣੇ ਹਿਸਾਬ ਕਰ ਲੈ। ਮੈਂ ਲੰਮਾ ਤਿੰਨਾਂ ਪਿੰਡ ਉੱਤੇ ਵੇ, ਤਿੰਨਾਂ ਮਰਬੇ ਉੱਤੇ ਵੇ। ਨਹੀਂ ਤਿੰਨਾਂ ਦੇ ਨਹੀਂ, ਕੁਲੀਆਂ ਪਾ ਕੇ ਉਹ ਸਾਰਾ ਪਾ ਕੇ ਫਿਰ ਬਣ ਸਕਦਾ। ਕਿੰਨਾ ਲੰਮਾ ਤੂੰ ਪੈਲੀ ਦੀ ਕਹਿੰਦਾ? ਨਹੀਂ 4 ਲੰਮਾ ਜ਼ਿਆਦਾ ਹੈ ਤੇ ਲੰਮਾ ਜ਼ਿਆਦਾ ਹੈ। 15 ਕੁ 16 ਪੈਲੀ ਲੰਮਾ ਹੈ। ਇਹ ਨਹੀਂ ਲੱਗ ਰਿਹਾ ਜੀ, ਨਹੀਂ ਲੱਗ ਰਿਹਾ। ਕਿੰਨਾ? 2.5-3 ਮਰਬੇ ਹੈ। 2.5-3 ਮਰਬੇ। ਹੁਣ ਵੱਧ ਗਿਆ ਨਾ ਸੈੜਾ, ਹੁਣ ਨਵੀਂ ਨਸਲ ਹੈ। ਆਹ ਠੀਕ ਹੋ ਗਿਆ ਜੀ। ਠੀਕ ਹੈ ਬਜ਼ੁਰਗੋ, ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅੱਛਾ ਮਿਹਰਬਾਨੀ, ਚਲੋ ਸ਼ੁਕਰੀਆ, ਅਸਲਾਮ ਵਾਲੇਕੁਮ। ਅੱਛਾ ਬਜ਼ੁਰਗੋ, ਇਹ ਬੋਰਡ ਹੈ ਉਹ ਜਿਹਦੇ ਪੱਤੇ ਲੈ ਗਏ ਸੀ? ਕਿਹਦਾ ਬੋਰਡ ਸੀ ਇਹ? ਬਹਾਦਰ ਸਿੰਘ ਦਾ। ਬਹਾਦਰ ਸਿੰਘ ਦਾ। ਵਾਹ ਵੈਸੇ ਟੁੱਟ ਗਏ ਨੇ ਡਾਣ ਇਹਦੇ? ਟੁੱਟ ਗਏ ਬੜੇ ਚਿਰ ਦਾ, ਕੋਈ ਅੱਜ ਦਾ ਤੇ ਨਹੀਂ ਨਾ ਇਹ। ਸਿੱਖਾਂ ਦੇ ਵੇਲੇ ਦਾ? ਹਾਂ। ਤੇ ਹੋਰ ਇੱਥੇ ਜਾਮਨ ਜਿਹੜੀ ਉਹ ਕਿਹੜੀ ਸਾਈਡ ਤੇ ਸੀ? ਜਾਮਨ ਉਹ ਉੱਥੇ ਤੁਹਾਡੇ ਉਹ ਸਾਹਮਣੇ ਨਜ਼ਰ ਆ ਰਹੀ ਹੈ, ਇਹ ਵਾਲੀ ਜਾਮਨ ਹੈ। ਹਾਂ। ਅੱਛਾ, ਇਹ ਗਧਾਂ ਵਾਲਾ ਸਾਹਮਣੇ ਨਜ਼ਰ ਆ ਰਿਹਾ। ਇਹ ਇਧਰ ਜਿਹੜਾ ਪਿੰਡ ਹੈ ਉਹ ਅਈਆ ਤੇ ਨਾਲ ਖਾਰਾ। ਠੀਕ ਹੋ ਗਿਆ ਜੀ। ਇਹ ਜ਼ਮੀਨ ਕਿਹਦੀ ਸੀ ਉਸ ਟਾਈਮ, ਇਹ ਵਾਲੀ ਜਿਹੜੀ ਬੋਰਡ ਵਾਲੀ? ਬਹਾਦਰ ਸਿੰਘ ਦੀ। ਬਹਾਦਰ ਸਿੰਘ ਦੀ? ਹਾਂ ਇੱਥੇ ਬਾਗ ਸੀ 2-3 ਪੈੜੀਆਂ। ਇਹ ਬੋਰਡ ਦੇ ਨਾਲ? ਆਹ ਕਾਹਦਾ ਬਾਗ ਹੁੰਦਾ ਸੀ? ਸੰਤਰਾ ਮਾਲ ਦਾ। ਸਹੀ ਸਹੀ ਸਹੀ।